व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਆਈਆਂ ਈਮੇਲ ਤੇ ਮੈਸੇਜ ਨਹੀਂ ਪੜ੍ਹਨੇ ਆ। ਸਾਡਾ ਮੈਸੇਜ ਪਹਿਲਾ ਆਇਆ ਹੈ ਲੰਡਨ ਯੂਕੇ ਤੋਂ ਭੈਣ ਹਰਚਰਨ ਕੌਰ ਮਾਨਕੂ ਜੀ ਦਾ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ ਤੇ ਇਹ ਇਸ ਨੂੰ ਲਗਾਤਾਰਤਾ ਨਾਲ ਵੇਖਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਭਾਵੇਂ ਅਸੀਂ ਹਮੇਸ਼ਾ ਔਰਤਾਂ ਦੇ ਹੱਕਾਂ ਅਤੇ ਦਲਿਤ ਨੂੰ ਬਰਾਬਰੀ ਦੇਣ ਦੀ ਗੱਲ ਕਰਦੇ ਹਾਂ, ਪਰ ਸਮਾਜਿਕ ਵਰਤਾਰਾ ਨਹੀਂ ਬਦਲਿਆ ਜਾ ਸਕਦਾ। ਅੱਡ-ਅੱਡ ਜਾਤਾਂ ਦੇ ਨਾਂ ਤੇ ਗੁਰਦੁਆਰੇ ਵੀ ਇਸ ਲਈ ਹੀ ਬਣੇ ਹਨ ਕਿ ਉਹਨਾਂ ਨੂੰ ਦੂਸਰੇ ਨਹੀਂ ਚੱਲਦੇ। ਇਹਨਾਂ ਦਾ ਸਵਾਲ ਹੈ ਕਿ ਕਦੀ ਸਿੱਖਾਂ ਵਿੱਚ ਇਹ ਜਾਤ-ਪਾਤ, ਨਫ਼ਰਤ ਅਤੇ ਔਰਤਾਂ ਪ੍ਰਤੀ ਵਿਤਕਰੇ ਵਾਲੀ ਭਾਵਨਾ ਖਤਮ ਹੋਵੇਗੀ? ਜੀ ਡਾਕਟਰ ਸਾਹਿਬ, ਜਿਹੜੇ ਵਿਸ਼ੇ ਤੇ ਗੱਲ ਕਰ ਰਹੇ ਸੀ ਇਹ ਲਿਖਤ ਵੀ ਉਸ ਪਾਸੇ ਵੱਲ ਇਸ਼ਾਰਾ ਕਰਦੀ ਹੈ। ਅਸੀਂ ਆਲਰੇਡੀ ਨੈਗੇਟਿਵ ਤੋਂ ਗੱਲ ਸ਼ੁਰੂ ਕੀਤੀ ਸੀ ਤਾਂ ਮੇਰਾ ਖਿਆਲ ਹੈ ਇਹ ਵੀ ਇੱਕ ਅੱਜ ਦਾ ਨੈਗੇਟਿਵ ਵਰਤਾਰਾ ਸਾਡੇ ਚ ਉਹਦੀ ਗੱਲ ਹੀ ਹੈ ਜੀ। ਭੈਣ ਜੀ ਹਰਚਰਨ ਕੌਰ ਮਾਨਕੂ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲੰਡਨ ਤੋਂ ਲਿਖਿਆ ਜੀ। ਉਹਨਾਂ ਨੇ ਵੀ ਇਹ ਦੋ ਮੁੱਦੇ ਉਠਾਏ ਨੇ। ਇੱਕ ਤਾਂ ਦਲਿਤਾਂ ਪ੍ਰਤੀ ਸਾਡੀ ਨਫ਼ਰਤ, ਜ਼ਾਤ ਪਾਤੀ ਵਰਤਾਰਾ ਸਾਡੇ ਸਮਾਜ ਦਾ, ਜਿਹਦੀ ਵਜ੍ਹਾ ਕਰਕੇ ਅੱਡ-ਅੱਡ ਗੁਰਦੁਆਰੇ ਬਣੇ ਨੇ ਜੀ। ਔਰ ਦੂਸਰਾ ਉਹਨਾਂ ਨੇ ਔਰਤਾਂ ਪ੍ਰਤੀ ਜਿਹੜਾ ਸਾਡਾ ਇੱਕ ਵਰਤਾਰਾ ਹੈ ਵਿਤਕਰੇ ਵਾਲਾ ਔਰ ਤਿਰਸਕਾਰ ਵਾਲਾ ਵੀ ਕਿਸੇ ਹੱਦ ਤੱਕ ਉਹਦਾ ਜ਼ਿਕਰ ਕੀਤਾ ਜੀ। ਔਰ ਉਹਦੇ ਚ ਉਹਨਾਂ ਨੇ ਫਿਰ ਬੜਾ ਬਰੀਫ ਸਵਾਲ ਇਹੀ ਪੁੱਛਿਆ ਕਿ ਵੀ ਕੀ ਸਾਡੇ ਸਮਾਜਿਕ ਦ੍ਰਿਸ਼ਟੀਕੋਣ ਦੇ ਵਿੱਚ ਕੋਈ ਤਬਦੀਲੀ ਆਏਗੀ? ਜੀ ਜੀ ਦੇਖੋ, ਜਿਵੇਂ ਮੈਂ ਸ਼ੁਰੂ ਦੇ ਵਿੱਚ ਹੀ ਇਹ ਗੱਲ ਕਹੀ ਹੈ ਕਿ ਜਿਹੜਾ ਸਿੱਖ ਮਤ ਦਾ ਸਨੇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੈ ਜੀ, ਉਹਦਾ ਤਾਂ ਸ਼ੁਰੂਆਤ ਹੀ ਹੈ ਜਦੋਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸਮਾਲਿਅਨ ਤਿੱਥੇ ਨਦਰ ਤੇਰੀ ਬਖਸ਼ਿਸ਼ ਜੀ ਜੀ। ਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੈਂ ਨੀਵਿਆਂ ਦੇ ਨਾਲ ਖੜਾ ਔਰ ਜਿੱਥੇ ਨੀਵਿਆਂ ਦੀ ਪੁੱਛ ਪ੍ਰਤੀਤ ਹੈ, ਉਹਨਾਂ ਦੀ ਸਾਂਭ ਸੰਭਾਲ ਹੈ, ਉਹਨਾਂ ਨੂੰ ਸਤਿਕਾਰ ਮਿਲਦਾ ਹੈ, ਉੱਥੇ ਹੀ ਨਿਰੰਕਾਰ ਦੀ ਨਿਗਾਹ, ਨਜ਼ਰ, ਅਨਾਇਤ, ਕਰਮ, ਬਖਸ਼ਿਸ਼, ਨਾਨਕ ਤਿਨ ਕੇ ਸੰਗ ਸਾਥ ਜੀ, ਔਰ ਉੱਥੇ ਹੀ ਰੱਬ ਦੀ ਰਹਿਮਤ ਹੁੰਦੀ ਹੈ। ਹੁਣ ਇਹ ਜਿਹੜਾ ਰੈਵੋਲੂਸ਼ਨ ਸਭ ਤੋਂ ਜਿਹੜਾ ਦੱਬਿਆ ਹੋਇਆ ਹੈ, ਕੁਚਲਿਆ ਹੋਇਆ ਹੈ, ਡਾਊਨ ਟਰੋਡਨ ਹੈ, ਉਸ ਨੂੰ ਚੁੱਕਣ ਦਾ ਵਿਚਾਰਧਾਰਕ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਐਸਟੈਬਲਿਸ਼ ਕਰ ਦਿੱਤਾ ਹੈ। ਫਿਰ ਸਾਡੀ ਲੰਗਰ ਦੀ ਪ੍ਰਥਾ, ਜਿਹਦੇ ਚ ਸੰਗਤ ਔਰ ਪੰਗਤ, ਤੁਸੀਂ ਧਰਮਸਾਲ ਵਿੱਚ ਗੁਰਦੁਆਰੇ ਚ ਬੈਠ ਕੇ ਸਤਸੰਗ ਕਰਦੇ ਹੋ, ਪੰਗਤ ਜਦੋਂ ਤੁਸੀਂ ਬੈਠ ਕੇ ਇੱਕ ਲਾਈਨ ਵਿੱਚ ਬੈਠ ਕੇ ਛਕਦੇ ਹੋ ਪ੍ਰਸ਼ਾਦਾ ਜੀ, ਤੇ ਫਿਰ ਕੋਈ ਉੱਚੇ ਨੀਵੇਂ ਦਾ ਕੋਈ ਵਹਿਮ ਨਹੀਂ ਹੈ। ਫਿਰ ਗੋਇੰਦਵਾਲ ਸਾਹਿਬ ਦੀ ਬੌਲੀ, ਹਰਮੰਦਰ ਸਾਹਿਬ ਦਾ ਸਰੋਵਰ, ਤਰਨਤਾਰਨ ਸਾਹਿਬ ਦਾ ਸਰੋਵਰ, ਜਦੋਂ ਹੁਣ ਤੁਸੀਂ ਸਰੋਵਰ 'ਚ ਇਸ਼ਨਾਨ ਕਰਦੇ ਹੋ, ਕੋਈ ਥਾਂ ਤਾਂ ਨਹੀਂ ਨਾ ਮਾਰਕ ਕੀਤੀ ਹੋਈ ਕਿ ਇੱਥੇ ਬ੍ਰਾਹਮਣ ਨੇ ਨਹਾਉਣਾ ਹੈ, ਇੱਥੇ ਸ਼ੂਦਰ ਦੇ ਲਈ ਹੈ ਜੀ। ਬਿਲਕੁਲ। ਸੋ ਜ਼ਾਹਰ ਸੀ ਕਿ ਵੀ ਇਹ ਵੀ ਉਸ ਬਰਾਬਰੀ ਦੇ ਕਾਨਸੈਪਟ 'ਚੋਂ ਸੀ ਕਿ ਇਕੱਠੇ ਬਹਿਣਾ, ਇਕੱਠਾ ਸਤਸੰਗ, ਇਕੱਠੇ ਖਾਣਾ ਔਰ ਇਕੱਠੇ ਨਹਾਉਣਾ। ਜਿਹੜਾ ਸਰੋਵਰ ਦੇ ਵਿੱਚ ਇਸ਼ਨਾਨ ਹੈ, ਇਸ ਦੀ ਬਾਕੀ ਅਹਿਮੀਅਤ ਤੋਂ ਬਿਨਾਂ ਇੱਕ ਪਾਰਟ ਇਹ ਵੀ ਸੀ ਕਿ ਇਹ ਜ਼ਾਤ ਪਾਤ ਦੇ ਕੋਡ ਨੂੰ ਵੱਢਦਾ ਸੀ, ਕਿਉਂਕਿ ਜਿਹੜੇ ਛੂਤ ਛਾਤ ਦਾ ਕਾਨਸੈਪਟ ਸੀ ਉਹ ਇਹ ਸੀ ਕਿ ਜੇ ਪਰਛਾਵਾਂ ਪੈ ਗਿਆ ਸ਼ੂਦਰ ਦਾ ਬ੍ਰਾਹਮਣ ਦੇ ਉੱਤੇ ਜਾ ਕੇ ਨਹਾਉਂਦਾ ਸੀ, ਨਹਾਉਣ ਨਾਲ ਉਹਦੀ ਛੂਤ ਛਾਤ ਹਟਦੀ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਇੱਥੇ ਸਰੋਵਰ 'ਚ ਕੋਈ ਵੀ ਹੈ ਜਿਹੜਾ ਹੈ ਬਿਨਾਂ ਕਿਸੇ ਡਿਫਰੈਂਸ ਦੇ ਉਹ ਇਸ਼ਨਾਨ ਕਰ ਸਕਦਾ ਜੀ। ਹੁਣ ਇਸ ਸਾਰੇ ਚੋਂ ਇਹ ਰੈਵੋਲੂਸ਼ਨ ਅੱਗੇ ਤੁਰਦਾ ਜਦੋਂ ਪੰਜ ਪਿਆਰਿਆਂ ਦਾ ਕਾਨਸੈਪਟ ਆ ਜਾਂਦਾ, ਉੱਥੇ ਤਾਂ ਸਭ ਕੁਝ ਹੀ ਖਤਮ ਹੋ ਜਾਂਦਾ। ਸਾਰਾ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਦਾ ਛਕਾਣਾ, ਉਸ ਬਾਟੇ ਨੂੰ ਮੂੰਹ ਲਾਣਾ, ਉਸ ਬਾਟੇ ਦੇ ਵਿੱਚ ਦੇਗ ਛਕਣਾ। ਔਰ ਇਸ ਤੋਂ ਪਹਿਲਾਂ ਵੀ 10ਵੇਂ ਪਾਤਸ਼ਾਹ ਨੇ ਜਦੋਂ 9 ਸਾਲ ਦੀ ਉਮਰ 'ਚ ਆਪਣੇ ਪਿਤਾ ਜੀ ਦਾ ਅਸੀਸ ਜਿਹੜੇ ਭਾਈ ਜੈਤਾ ਲੈ ਕੇ ਆਏ ਨੇ ਦਿੱਲੀ ਤੋਂ, ਉਹ ਰਿਸੀਵ ਕੀਤਾ ਤੇ ਭਾਈ ਜੈਤੇ ਨੂੰ ਗਲ ਨਾਲ ਲਾ ਕੇ ਫਰਮਾਇਆ, ਰੰਗਰੇਟੇ ਗੁਰੂ ਕੇ ਬੇਟੇ, ਕਿ ਵੀ ਤੁਸੀਂ ਗੁਰੂ ਦੇ ਬੇਟੇ ਹੋ। ਔਰ ਇਹ ਜਿਹੜਾ ਔਰ ਫਿਰ ਅੰਮ੍ਰਿਤ ਬਖਸ਼ ਕੇ ਇਹ ਨਾਲ ਵਰ ਵੀ ਦਿੱਤਾ, ਇਹ ਭਵਿੱਖ ਵਾਕ ਵੀ ਕਹੇ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ ਜੀ। ਕਿ ਇਹ ਗੁਰੂ ਨਾਨਕ ਦੇ ਘਰ ਨਾਲ ਜੁੜੇ ਨੇ, ਜਿਸ ਗੁਰੂ ਨਾਨਕ ਦੇ ਘਰ ਨੇ ਬਰਾਬਰੀ ਦਿੱਤੀ ਹੈ, ਔਰ ਇਹਨਾਂ ਨੂੰ ਇਸ ਗੁਰੂ ਨਾਨਕ ਦੇ ਘਰ ਤੋਂ ਬਾਦਸ਼ਾਹਤ ਬਖਸ਼ਿਸ਼ ਕੀਤੀ ਜਾਂਦੀ ਹੈ। ਇਹ ਬਾਦਸ਼ਾਹ ਹੋਣਗੇ ਔਰ ਬਾਦਸ਼ਾਹ ਬਣੇ, ਉਸ ਧਰਤੀ ਦਾ ਖਮੀਰ ਬਦਲਿਆ। ਐਵੇਂ ਨਹੀਂ ਬੁੱਲੇ ਸ਼ਾਹ ਨੇ ਕਿਹਾ ਵੀ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਹਨਾਂ ਨੂੰ ਜਿਹੜੇ ਬਿਲਕੁਲ ਸਮਾਜ ਦੇ ਥੱਲੜੇ ਹਿੱਸੇ 'ਚ ਸੀ, ਉਹਨਾਂ ਨੂੰ ਉੱਪਰ ਚੁੱਕ ਕੇ ਉਹ ਬਲਕਾਰ ਯੋਧੇ ਬਣਾਇਆ ਕਿ ਉਸ ਧਰਤੀ ਦੇ ਉੱਤੇ ਉਹਨਾਂ ਬਲਕਾਰ ਯੋਧਿਆਂ ਨੇ ਹੇਠਲੀ ਉੱਤੇ ਲਿਆ ਕੇ ਰੱਖ ਦਿੱਤੀ। ਹੁਣ ਇਹ ਤਾਂ ਧਾਰਮਿਕ ਰੈਵੋਲੂਸ਼ਨ ਦੀ ਗੱਲ ਹੈ, ਕਿਉਂਕਿ ਉਹਨਾਂ ਦਾ ਫੋਕਸ ਸਮਾਜਿਕ ਦੇ ਉੱਤੇ ਇਹੀ ਗੱਲ ਔਰਤ ਦੇ ਹਵਾਲੇ ਨਾਲ ਹੈ, ਉਹਦਾ ਸਟੇਟਸ
ਗੁਰੂ ਨਾਨਕ ਸਾਹਿਬ ਨੇ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਦੇ ਨਾਲ ਐਸਟੈਬਲਿਸ਼ ਕਰ ਦਿੱਤਾ ਸਟੇਟਸ। ਔਰ 10ਵੇਂ ਪਾਤਸ਼ਾਹ ਨੇ ਕਿਰਪਾਨ ਦੇ ਕੇ ਅਬਲਾ ਤੋਂ ਬਲਵਾਨ ਬਣਾ ਦਿੱਤੇ। ਔਰ ਫਿਰ ਸਾਡੇ ਇਤਿਹਾਸ ਦੀਆਂ ਜਿਹੜੀਆਂ ਨਾਇਕਾਵਾਂ ਨੇ, ਬੀਬੀ ਦੀਪ ਕੌਰ, ਹਰਸ਼ਰਨ ਕੌਰ ਤੋਂ ਲੈ ਕੇ ਅੱਜ ਤੱਕ, ਜਦੋਂ ਅਸੀਂ ਰਾਣੀ ਸਦਾ ਕੌਰ ਔਰ ਬੀਬੀ ਸਾਹਿਬ ਕੌਰ ਪਟਿਆਲਾ, ਕਿਵੇਂ ਕਿਸੇ ਨੇ ਮਰਾਠਿਆਂ ਨੂੰ ਵੰਗਾਰਿਆ, ਕਿਸੇ ਨੇ ਰਣਜੀਤ ਸਿੰਘ ਨੂੰ ਲਾਹੌਰ ਦਾ ਤਖਤ ਲੈ ਕੇ ਦਿੱਤਾ, ਔਰ ਰਾਣੀ ਜੰਦਾ ਕਿਵੇਂ ਅਖੀਰ ਦੇ ਤੱਕ ਜੂਝੀਏ। ਹੁਣ ਜੇ ਸਿੱਖੀ ਦੀਆਂ ਫਾਊਂਡੇਸ਼ਨਸ ਦੇ ਵਿੱਚ ਇਹ ਸੀਡ ਨਾ ਹੁੰਦੇ ਔਰਤ ਨੂੰ ਪਾਵਰਫੁਲ ਕਰਨ ਦੇ, ਤੇ ਫਿਰ ਇਹੋ ਜਿਹੀਆਂ ਨਾਇਕਾਵਾਂ ਸਾਡੇ ਬੀਤੇ ਦੇ ਇਤਿਹਾਸ 'ਚ ਨਾ ਆਉਂਦੀਆਂ। ਜੀ ਜੀ। ਸੋ ਜ਼ਾਹਰ ਹੈ ਕਿ ਧਾਰਮਿਕ ਤੌਰ ਤੇ ਵੀ ਔਰ ਉਸ ਦਾ ਜਿਹੜਾ ਸਿਆਸੀ ਐਕਸਪੈਰੀਮੈਂਟ ਹੋਇਆ ਉਸ ਦੇ ਵਿੱਚ ਵੀ ਉਹ ਰੁਤਬਾ ਜਿਹੜਾ ਹੈ ਉਹ ਬਖਸ਼ਿਆ ਸੀ ਜਿਹੜਾ ਗੁਰੂ ਨੇ, ਉਹ ਸਮਾਜ ਦੇ ਵਿੱਚ ਵੀ ਉਹਨਾਂ ਨੇ ਆਪਣਾ ਲੋਹਾ ਮਨਵਾਇਆ ਔਰ ਆਪਣੀ ਹਿੰਮਤ, ਆਪਣੀ ਲਿਆਕਤ, ਇਸ ਤੋਂ ਬਿਨਾਂ ਜਿਹੜਾ ਮਾਂ ਦਾ ਰੋਲ ਹੈ ਬੱਚਿਆਂ ਨੂੰ ਪਾਲਣ 'ਚ, ਉਹ ਉਸ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ। ਅੱਜ ਦੇ ਦੌਰ 'ਚ ਵੀ 4-4 ਪੁੱਤਰ ਸ਼ਹੀਦ ਕਰਵਾਏ ਨੇ ਔਰ ਫਿਰ ਵੀ ਇਹ ਕਹਿਣਾ ਕਿ ਜੀ ਇਹ ਨਿਰੰਕਾਰ ਦਾ ਸ਼ੁਕਰ ਹੈ ਕਿ ਸਾਡੀ ਅਮਾਨਤ ਜਿਹੜੀ ਗੁਰੂ ਦੀ ਸੀ ਉਹ ਅਸੀਂ ਗੁਰੂ ਦੇ ਲਿਖੇ ਲਾਈ ਹੈ। ਜੀ ਜੀ। ਹੁਣ ਆ ਬੀਬੀ ਸੁਰਿੰਦਰ ਕੌਰ ਵਰਗੀ ਬੀਬੀ ਮੰਗੇਤਰ ਹੈ, ਆਪਣੀ ਸਾਰੀ ਜ਼ਿੰਦਗੀ ਉਸ ਉਡੀਕ ਦੇ ਵਿੱਚ ਕਿ ਭਾਈ ਮੇਰੇ ਪਤੀ ਤਾਂ ਚਲੇ ਗਏ, ਫਾਂਸੀ ਚੜ੍ਹ ਗਏ, ਮੈਂ ਉਹਨਾਂ ਦੀ ਹਾਂ, ਉਹਨਾਂ ਨੂੰ ਸਮਰਪਿਤ ਹੈ। ਇਹ ਕੋਈ ਛੋਟੀਆਂ ਗੱਲਾਂ ਨਹੀਂ ਨੇ ਇਤਿਹਾਸ ਦੀਆਂ। ਪਰ ਮੰਦੇ ਭਾਗਾਂ ਨੂੰ ਅਸੀਂ ਜਿਹਨਾਂ ਸਿਵਲਾਈਜੇਸ਼ਨ, ਜਿਸ ਵਿਚਾਰਧਾਰਾ ਦੇ ਆਲੇ ਦੁਆਲੇ ਜਿਹਦੇ ਵਿੱਚ ਬ੍ਰਾਹਮਣਵਾਦ ਦਾ ਬਹੁਤ ਵੱਡਾ ਜੱਫਾ ਹੈ, ਉਹਦੇ ਚੋਂ ਗਰੋ ਹੋਏ ਆ, ਉਹਨਾਂ ਨੇ ਪੈਰਾਂ ਦੀ ਜੁੱਤੀ ਬਣਾਇਆ ਹੋਇਆ ਸੀ। ਗੁੱਤ ਦੇ ਪਿੱਛੇ ਅਕਲ ਹੈ, ਇਹ ਗੱਲ ਬਣਾਈ ਹੋਈ ਸੀ। ਉਹਨਾਂ ਨੇ ਤਾਂ ਕਦੇ ਨਰਕ ਦੁਆਰੀ ਬਣਾ ਕੇ ਮੰਨੂ ਜਿਹੜਾ ਹਿੰਦੂ ਕਾਨੂੰਨ ਦੇਣ ਵਾਲਾ ਹੈ, ਉਹ ਕਿਹਾ ਵੀ ਔਰਤ ਨੂੰ ਕਦੇ ਇਕੱਲੇ ਨਾ ਛੱਡੋ, ਛੋਟੀ ਹੈ ਤਾਂ ਪਿਓ, ਫਿਰ ਪਤੀ, ਫਿਰ ਪੁੱਤਰ, ਇਹਦਾ ਤਾਂ ਕਦੇ ਇਤਬਾਰ ਹੀ ਨਹੀਂ ਹੈ। ਹੁਣ ਜਦੋਂ ਇਸ ਕਿਸਮ ਦਾ 4000 ਸਾਲ ਦਾ ਜਿਹੜਾ ਪ੍ਰਭਾਵ ਸਮਾਜ ਦੇ ਉੱਤੇ ਹੈ, ਅੱਜ 5 ਸਦੀਆਂ ਦੇ ਵਿੱਚ ਕਾਫੀ ਫਰਕ ਹੈ। ਅੱਜ ਵੀ ਜੇ ਸਿੱਖ ਔਰਤਾਂ ਦੇ ਹਵਾਲੇ ਨਾਲ ਸਿੱਖ ਘਰਾਂ ਦੇ ਵਿੱਚ ਜਾਂ ਜਿੰਨੀ ਕੁ ਅਸੀਂ ਬੱਚੀਆਂ ਨੂੰ ਐਜੂਕੇਸ਼ਨ ਜਾਂ ਦੂਜਾ ਇਸ ਪਾਸੇ ਤੁਰੇ, ਬੈਟਰ ਹੈ। ਲੇਕਿਨ ਮੈਂ ਇਹਨੂੰ ਕੋਈ ਜਸਟੀਫਾਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਸੀਂ ਗੁਰੂ ਦੇ ਆਸ਼ੇ ਦੇ ਮੁਤਾਬਕ ਨਹੀਂ ਇਸ ਰੋਲ ਨੂੰ ਲਿਆ। ਪਰ ਇਹੀ ਕਾਰਨ ਹੈ ਕਿ ਫੀਮੇਲ ਇਨਫੈਂਟੀਸਾਈਡ, ਬੱਚੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਜਿਹੜਾ ਉਹ ਟੈਸਟ ਕਰਾ ਕੇ ਮਾਰ ਦੇਣਾ। ਫਿਰ ਕਿਸ ਕਿਸਮ ਦਾ, ਹੁਣ ਇਹ ਤਾਂ ਕੁਝ ਕਾਨੂੰਨ ਬਣ ਗਏ, ਕੁਝ ਅਵੇਅਰਨੈਸ ਹੋਈ, ਫਰਕ ਪੈ ਗਿਆ। ਡੌਰੀ ਡੈਥ, ਕਿਵੇਂ ਸਟੋਬਾਂ ਨੂੰ ਅੱਗ ਲੱਗਦੀ ਸੀ, ਜੀ ਜੀ, ਸੱਸ ਨਹੀਂ ਸੀ ਕੋਈ ਸੜਦੀ, ਨੂੰ ਹੀ ਸੜਦੀ ਸੀ। ਜੀ ਜੀ। ਹੁਣ ਉਹ ਕੀ ਹੁੰਦਾ ਸੀ, ਉਹ ਇਹੀ ਹੈ ਕਿ ਜੀ ਪਹਿਲਾਂ ਦਬਾਅ ਬਣਾਈ ਜਾਓ ਵੀ ਲਿਆ ਆਪਣੇ ਮਾਪਿਓ ਤੋਂ, ਲਿਆ ਆਪਣੇ ਮਾਪਿਓ ਤੋਂ। ਤੇ ਜਦੋਂ ਨਹੀਂ ਸੀਗਾ ਫਿਰ ਹੁੰਦਾ ਸੀ ਜੀ ਚਲੋ ਇਹ ਤੋਂ ਖਹਿੜਾ ਛਡਾਓ, ਹੁਣ ਕੋਈ ਨਵਾਂ ਜਿਹੜਾ ਉਹਨੂੰ ਫਸਾਓ ਤਾਂ ਕਿ ਉਹਨੂੰ ਲੁੱਟੋ ਉਸ ਟੱਬਰ ਨੂੰ। ਜੀ। ਸੋ ਜਦੋਂ ਇਸ ਕਿਸਮ ਦਾ ਵਰਤਾਰਾ ਸਮਾਜ ਦੇ ਵਿੱਚ, ਕਿਉਂਕਿ ਡੋਮੀਨੈਂਟ ਸੁਸਾਇਟੀ ਦੇ ਅਸਰ ਨੇ, ਹੌਲੀ ਹੌਲੀ ਜਿਹੜੇ ਖਾਸ ਤੌਰ ਤੇ ਮੈਨੂੰ ਖੁਸ਼ੀ ਹੁੰਦੀ ਹੈ ਕਿ ਬਾਹਰ ਜਿਹੜੀ ਸਾਡੀ ਜਨਰੇਸ਼ਨ ਹੈ, ਜਿਹੜੇ ਬੱਚੇ ਇੱਥੋਂ ਦੇ ਜੰਮਪਲ ਨੇ, ਜਿਹੜੇ ਸਿੱਖੀ ਵੈਲਿਊਜ਼ ਨਾਲ ਵੀ ਜੁੜੇ ਨੇ ਜੀ, ਔਰ ਦੂਸਰੇ ਤੌਰ ਦੇ ਉੱਤੇ ਵੀ ਬਾਹਰਲੇ ਅਮਰੀਕਨ ਜਾਂ ਪੱਛਮੀ ਸੱਭਿਆਚਾਰ ਤੋਂ ਵੀ ਵਾਕਿਫ ਨੇ, ਉਹਨਾਂ ਦੇ ਵਿੱਚ ਬੜੀ ਜ਼ਬਰਦਸਤ ਇਹ ਇਕੁਆਲਿਟੀ ਦੀ ਗੱਲ ਹੈ। ਜ਼ਾਤ ਪਾਤ ਤੋਂ ਵੀ ਉਹ ਨਫ਼ਰਤ ਕਰਦੇ ਨੇ, ਉਹਨਾਂ ਦੇ ਲਈ ਹਿਊਮਨ ਬੀਇੰਗ ਉਹ ਕਹਿਣਗੇ ਕਿ ਜੀ ਹਿਊਮਨ ਬੀਇੰਗ ਹੈ ਜੀ। ਸੋ ਸਿੱਖ ਦੇ ਨਾਤੇ ਵੀ ਮਾਣ ਹੈ। ਔਰ ਮੈਂ ਸਮਝਦਾ ਵੀ ਇਹਦੇ 'ਚ ਜਿਹੜਾ ਇੱਕ ਪਾਰਟ ਜਿਹੜਾ ਅਕਸਰ ਮੈਂ ਦੁਹਰਾਉਂਦਾ, ਕਈ ਵਾਰ ਸ਼ਾਇਦ ਕੁਝ ਵੀਰਾਂ ਭੈਣਾਂ ਨੂੰ ਪਸੰਦ ਨਾ ਵੀ ਆਉਂਦਾ ਹੋਏ, ਲੇਕਿਨ ਜੇ ਇਹ ਪ੍ਰੈਕਟੀਕਲੀ ਵਿਹਾਰਕ ਤੌਰ ਤੇ ਦੋਨੋਂ ਚੀਜ਼ਾਂ ਹੀ, ਔਰਤ ਦਾ ਵਰਤਾਰਾ ਔਰ ਦਲਿਤ ਔਰ ਊਚ ਨੀਚ ਵਾਲਾ ਫੈਕਟਰ ਤੋੜਨੇ, ਤੇ ਫਿਰ ਇਹ ਜਿਹੜਾ ਅਸਲੀ ਦੀ ਰੈਮੇਡੀ ਹੈ। ਬਾਕੀ ਗੱਲਾਂ ਹੀ ਨੇ, ਸ਼ਾਇਦ ਗੱਲਾਂ ਚੋਂ ਅਸੀਂ ਵੀ ਸੰਤੁਸ਼ਟਤਾ ਲੈਂਦੇ, ਉਹ ਹੈ ਕਿ ਬਿਨਾਂ ਜ਼ਾਤ ਪਾਤ ਦੇ ਵਿਤਕਰੇ ਦੇ ਆਨੰਦ ਕਾਰਜ ਕਰਨੇ। ਜੀ ਜੀ। ਜਦੋਂ ਸਿੱਖਾਂ ਦੇ ਵਿੱਚ ਇਹ ਰੁਝਾਨ ਸ਼ੁਰੂ ਹੋਏਗਾ ਕਿ ਅਸੀਂ ਕਿਸੇ ਦੀ ਜ਼ਾਤ ਪੁੱਛਣ ਦੀ ਬਜਾਏ ਜ਼ਮੀਨ ਕਿੰਨੀ ਆਉਂਦੀ ਹੈ, ਪੈਸੇ ਤਨਖਾਹ ਕਿੰਨੀ ਹੈ, ਉੱਪਰੋਂ ਕਿੰਨੇ ਆਉਂਦੇ ਹੈ, ਉਹ ਜਿਵੇਂ ਉਹ ਫੌਜੀ ਦੀ ਗੱਲ ਕਿ ਜੀ ਉਹਨੂੰ ਕਿਹਾ ਜੀ ਤਨਖਾਹ ਇੰਨੀ ਹੈ, ਕਹਿੰਦਾ ਜੀ ਉੱਪਰੋਂ, ਉਹ ਕਹਿੰਦੇ ਉੱਪਰੋਂ ਤਾਂ ਗੋਲੀਆਂ ਆਉਂਦੀਆਂ ਜੀ। ਹੁਣ ਸਾਡਾ ਹਾਲ ਇਹ ਹੈ ਵੀ ਅਸੀਂ ਇਸ ਗੱਲ 'ਚ ਫਖਰ ਮਹਿਸੂਸ ਕਰਦੇ ਹਾਂ ਕਿ ਜੀ ਬੰਦਾ ਭਾਵੇਂ ਜੀ ਤਨਖਾਹ ਤਾਂ ਵੈਸੇ ਹੀ ਹੈ, ਉਹ ਤਾਂ ਉੱਪਰੋਂ ਆਮਦਨ ਬੜੀ ਹੈ। ਹੁਣ ਜੇ ਤੁਸੀਂ ਇੱਕ ਕਰਪਟ ਵਰ ਲੱਭੋਗੇ, ਇੱਕ ਸਿਰਫ ਕਿਸੇ ਦੀ ਜ਼ਮੀਨ ਦੇਖ ਕੇ ਕਰੋਗੇ ਔਰ ਖਾਸ ਜ਼ਾਤ ਜਾਂ ਖਾਸ ਪਾਤ, ਅੱਜ ਜਿਹਨੂੰ ਗੋਤ ਕਹਿੰਦੇ ਨੇ, ਉਹਦਾ ਪੁਰਾਣੇ 'ਚ ਪਾਤ ਕਹਿੰਦੇ ਸੀ ਜੀ, ਜੇ ਉਹਦੇ ਨਾਲ ਸਟਿਕ ਕਰੋਗੇ ਫਿਰ ਇਹੀ ਕੁਝ ਹੋਏਗਾ ਜੋ ਹੋ ਰਿਹਾ। ਫਿਰ ਨਾ ਤੁਸੀਂ ਕਿਸੇ ਦਾ ਮੂੰਹ ਭਰ ਸਕੋਗੇ ਜਿਹਨੇ ਅੱਡਿਆ ਹੋਇਆ ਲਾਲਚ ਦੇ ਨਾਲ, ਨਾ ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਸੁਖੀ ਦੇਖ ਸਕੋਗੇ। ਮੈਂ ਸਮਝਦਾ ਵੀ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਵੈਲਿਊਜ਼ ਦੇ ਵਿੱਚ ਪਾਲੀਏ, ਉਹਨਾਂ ਦੇ ਵਿੱਚ ਫਖਰ ਦੇਈਏ, ਪ੍ਰਾਈਡ ਦੇਈਏ, ਉਹਨਾਂ ਨੂੰ ਪ੍ਰਿਸਟੀਨ ਜਿਹੜੀ ਸਿੱਖੀ ਹੈ, ਜਿਹੜੀ ਕਿ ਬਿਲਕੁਲ ਰਾਈਟ ਸਿੱਖੀ ਹੈ, ਬਿਨਾਂ ਜ਼ਾਤ ਪਾਤ ਊਚ ਨੀਚ ਭੇਦ ਭਾਵ ਦੇ, ਔਰ ਉਹਨਾਂ ਨੂੰ ਸਿੱਖੀ ਵੈਲਿਊਜ਼ ਨਾਲ ਜੋੜ ਕੇ ਫਿਰ ਉਹਨਾਂ ਤੇ ਮਾਣ ਕਰੀਏ ਕਿ ਬਈ ਠੀਕ ਹੈ ਜੋ ਤੁਹਾਡੇ ਫੈਸਲਾ ਹੋਏਗਾ।
ਸੋ ਉਹਦੇ 'ਚ ਮੈਂ ਸਮਝਦਾ ਵੀ ਜਦੋਂ ਇਹ ਜ਼ਾਤ ਪਾਤ ਔਰ ਇਹ ਸਾਰੇ ਵਲਗਣ ਚੋਂ ਨਿਕਲ ਕੇ ਅਸੀਂ ਰਿਸ਼ਤੇ ਨਾਤੇ ਕਰਾਂਗੇ, ਬੱਚਿਆਂ ਨੂੰ ਵੀ ਉਸ ਕਦਰ ਅਸੀਂ ਯੋਗ ਬਣਾਵਾਂਗੇ, ਫਿਰ ਕੋਈ ਕਿਸ ਨੂੰ ਕੀ ਪੁੱਛੇਗਾ ਵੀ ਤੂੰ ਕਿਹੜੀ ਜ਼ਾਤ ਦਾ, ਤੂੰ ਕਿਹੜੀ ਪਾਤ ਦਾ, ਫਿਰ ਕੌਣ ਉੱਚਾ ਹੈ ਕੌਣ ਨੀਵਾਂ, ਉਹ ਬਰਾਬਰੀ ਦੀ ਗੱਲ ਵੱਲ ਜਾਏਗਾ। ਉਸ ਤੋਂ ਬਿਨਾਂ ਤਾਂ ਮੈਂ ਸਮਝਦਾ ਵੀ ਅਸੀਂ ਆਪਣੇ ਆਪਣੇ ਕੰਪਾਰਟਮੈਂਟ ਦੇ ਵਿੱਚ, ਆਪਣੇ ਆਪਣੇ ਡੱਬੇ ਦੇ ਵਿੱਚ ਫਸੇ ਹੋਏ ਹਾਂ। ਅਸੀਂ ਆਪਣੇ ਡੱਬੇ ਦੇ ਉੱਤੇ ਲਾਲ ਝੰਡੀ ਲਾਈ ਹੋਈ ਹੈ ਕਿ ਜੀ ਅਸੀਂ ਸਭ ਠੀਕ ਹੈ, ਬਾਕੀ ਜਿਹੜੇ ਨੇ ਸਾਰੇ ਉਹ ਰੁਲੇ ਹੋਏ ਨੇ, ਜਾਂ ਦੂਸਰੇ ਅੱਡ ਸ਼ਬਦ ਅਸੀਂ ਵਰਤਦੇ ਹਾਂ ਦੂਸਰਿਆਂ ਲਈ। ਹਰ ਇੱਕ ਤੋਂ ਸੁਣ ਲਓ, ਕਿਸੇ ਦਾ ਨਾਂ ਲੈ ਕੇ ਕਹੇਗਾ ਜੀ ਇਹਦਾ ਇਤਬਾਰ ਨਹੀਂ, ਫਲਾਣੇ ਦਾ ਇਤਬਾਰ ਨਹੀਂ। ਪਿਛਲੇ ਦਿਨਾਂ 'ਚ ਇੱਕ ਡਿਸਕਸ਼ਨ 'ਚ ਕਿਸੇ ਨੇ ਕਿਹਾ ਕਿ ਜੀ ਫਲਾਣੇ, ਤੇ ਮੈਂ 2-4 ਜਿਹੜੇ ਸਿੱਖ ਇਤਿਹਾਸ ਦੇ ਵੱਡੇ ਸ਼ਹੀਦ ਉਹਨਾਂ 'ਚੋਂ ਹੋਏ ਸੀ, ਮੈਂ ਉਹਨਾਂ ਦਾ ਨਾਂ ਲਿਆ। ਮੈਂ ਕਿਹਾ ਤੁਹਾਨੂੰ ਸ਼ਰਮ ਤਾਂ ਨਹੀਂ ਆਈ? ਕਹਿੰਦੇ ਅੱਛਾ ਜੀ ਇਹ ਉਹਨਾਂ 'ਚੋਂ ਸੀ। ਮੈਂ ਕਿਹਾ ਜੀ ਹੁਣ ਤੁਸੀਂ ਜੇ ਵੰਡਣ ਤੇ ਹੀ ਆਣਾ ਹੈ ਤੇ ਹਾਂਜੀ ਉਹਨਾਂ 'ਚੋਂ ਸੀ ਜੀ। ਕਹਿੰਦੇ ਜੀ ਫਿਰ ਤਾਂ ਅਸੀਂ ਬੜੀ ਕੁਤਾਹੀ ਕੀਤੀ ਹੈ। ਮੈਂ ਕਿਹਾ ਇਸੇ ਲਈ ਕਿਸੇ ਵੱਲ ਵੀ ਕਹੋਗੇ, ਐਸਾ ਕੋਈ ਵਰਗ ਨਹੀਂ ਹੈ ਜਿਹਨੇ ਸਿੱਖੀ ਦੇ ਬੂਟੇ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਜਿਸ ਚੋਂ ਸੈਕਰੀਫਾਈਸ ਨਾ ਆਏ ਹੋਏ, ਕੁਰਬਾਨੀ ਨਾ ਆਈ ਹੋਈ। ਸੋ ਇਹਦੇ 'ਚ ਕਿਸੇ ਨੂੰ ਤੁਸੀਂ ਉੱਚਾ ਨੀਵਾਂ ਕਿਵੇਂ ਕਹੋਗੇ? ਇਹ ਸਾਰੇ ਜਿਹਨੂੰ ਗੁਰੂ ਨੇ, ਹੁਣ ਜਿਹੜੇ 5 ਪਿਆਰੇ ਸੀ ਉਹਨਾਂ ਦਾ ਕੀ ਪਿਛੋਕੜ ਹੈ? ਇੱਕ ਨਾਈ ਹੈ, ਜੱਟ ਹੈ, ਛੀਂਬਾ ਹੈ, ਝੂਰ ਹੈ, ਖੱਤਰੀ ਹੈ। ਹੁਣ ਉਹਦੇ 'ਚੋਂ ਤੁਸੀਂ ਉਹਨਾਂ ਕੌਮਾਂ ਨੂੰ ਜਿਨ੍ਹਾਂ 'ਚੋਂ ਉਹ ਆਏ ਉਹਨਾਂ ਨੂੰ ਅੱਜ ਤੁਸੀਂ ਸ਼ੂਦਰ ਬਣਾ ਕੇ ਟ੍ਰੀਟ ਕਰੋ, ਤੇ ਫਿਰ ਤੁਸੀਂ ਕਹੋ ਜੀ ਤੁਸੀਂ ਬੜੀ ਸ਼ਰਧਾ ਨਾਲ 5 ਪਿਆਰਿਆਂ ਦੇ ਨਾਂ ਲੈ ਰਹੇ ਹੋ, ਤੇ ਤੁਸੀਂ 5 ਤੋਂ ਅੰਮ੍ਰਿਤ ਛਕ ਰਹੇ ਹੋ, ਔਰ ਨਗਰ ਕੀਰਤਨਾਂ 'ਚ ਅਸੀਂ 5 ਪਿਆਰੇ ਬਣਾ ਕੇ ਪਾਲਕੀ ਸਾਹਿਬ ਦੇ ਨਾਲ ਤੋਰੇ ਹੁੰਦੇ ਨੇ, ਤੇ ਤੁਸੀਂ ਉਹਨਾਂ ਵਰਗਾਂ ਨੂੰ ਜਿਹੜਾ ਹੈ ਉਹ ਅੱਜ ਵੀ ਸ਼ੂਦਰ ਮੰਨਦੇ ਹੋ। ਸੋ ਇਹ ਠੀਕ ਨਹੀਂ ਹੈ ਇਹ ਜ਼ਹਿਨੀਅਤ। ਸੋ ਇਹਨਾਂ ਦਾ ਭੈਣ ਜੀ ਹਰਚਰਨ ਕੌਰ ਮਾਨਕੂ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।